ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ, ਦੱਸਣਗੇ ਕਿ ਖਬਰਾਂ ਦੇ ਪਿੱਛੇ ਕੀ ਸੱਚਾਈ ਲੁਕੀ ਹੁੰਦੀ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਆ ਜੀ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 832 551 5029 ਜਾਂ 605 475 6868, 605 475 6868, UK ਦੇ ਲਈ 3300 101100, 3300 1011 00, ਜਰਮਨੀ ਦੇ ਲਈ 511 8090 4041, 511 80 90 40 41, ਫਰਾਂਸ ਦੇ ਲਈ 3318 01 42 595, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਜੀ ਤੁਸੀਂ ਪੰਜਾਬੀ ਰੇਡੀਓ USA ਨੂੰ ਇੰਟਰਨੈਟ ਦੇ ਜ਼ਰੀਏ ਵੀ ਸੁਣ ਸਕਦੇ ਹੋ ਜੀ, www.punjabiradiousa.com। ਜੇ ਤੁਸੀਂ ਇੰਡੀਆ ਦੇ ਵਿੱਚ ਬੈਠਿਆਂ ਨੇ ਪੰਜਾਬੀ ਰੇਡੀਓ USA ਤੋਂ ਖਬਰਾਂ ਜਾਂ ਕੋਈ ਹੋਰ ਭਖਦੇ ਮਸਲਿਆਂ ਬਾਰੇ ਗੱਲਬਾਤ ਸੁਣਨੀ ਆ, ਤੇ ਤੁਸੀਂ ਪੰਜਾਬੀ ਰੇਡੀਓ USA ਦਾ ਨੰਬਰ 408 717 3222 408 717 3222 ਨੂੰ ਐਡ ਕਰੋ ਤੇ ਆਪਣੇ WhatsApp ਤੋਂ ਸਾਨੂੰ ਮੈਸੇਜ ਭੇਜੋ ਤੇ ਅਸੀਂ ਤੁਹਾਨੂੰ ਐਡ ਕਰ ਲਵਾਂਗੇ ਜੀ। ਇਸ ਤਰ੍ਹਾਂ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕੋਗੇ। ਇਸ ਦੇ ਕੁਝ ਕੁ ਪ੍ਰੋਗਰਾਮ ਜੋ ਅਸੀਂ ਤੁਹਾਨੂੰ ਭੇਜਾਂਗੇ ਜੀ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਦੇ ਵਿੱਚ ਹੁਣ ਸਾਡੇ ਨਾਲ ਜੁਆਇਨ ਕਰ ਰਹੇ ਨੇ ਜੀ ਬਲਤੇਜ ਪੰਨੂ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਬਲਤੇਜ ਪੰਨੂ ਜੀ, ਆਪਾਂ ਸ਼ੁਰੂ ਕਰਦੇ ਹਾਂ। ਇੱਕ ਬੀਮਾ ਘਟਾਲਾ ਸਾਹਮਣੇ ਆਇਆ ਆ ਤੇ ਉਸ ਦੇ ਪਿੱਛੇ ਕਿਹਦੇ ਤੇ ਉਂਗਲਾਂ ਜਾਂਦੀਆਂ? ਦੇਖੋ, ਇਹ ਐਕਚੁਅਲੀ ਨਾ ਜੀ ਕੁਝ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜੀ, ਉਹਨਾਂ ਦਾ ਬੀਮਾ ਕੀਤਾ ਗਿਆ ਸੀਗਾ। ਪਤਾ ਇਹ ਲੱਗ ਰਿਹਾ ਹੈ ਕਿ ਉਹਨਾਂ ਤੋਂ ਪੈਸੇ ਲੈ ਲਏ, ਉਹਨਾਂ ਦੀਆਂ ਤਨਖਾਹਾਂ ਦੇ ਵਿੱਚੋਂ ਪੈਸੇ ਕੱਟ ਲਏ, ਕਰੋੜਾਂ ਰੁਪਈਆ ਬਣਿਆ, ਉਹ ਗਾਂਹ ਜਮ੍ਹਾਂ ਹੀ ਨਹੀਂ ਕਰਾਏ ਜੀ। ਔਰ ਇਹ ਮਾਮਲਾ ਜਿਹੜਾ ਜੀ CBI ਨੂੰ ਦਿੱਤਾ ਗਿਆ। ਇਹ ਕਿਹਾ ਜਾ ਰਿਹਾ ਹੈ ਕਿ CBI ਨੇ ਬੀਮਾ ਕੰਪਨੀ ਦੇ ਕੁਝ ਜਿਹੜੇ ਮੈਂਬਰ ਨੇ, ਉਹਨਾਂ ਜਿਹੜੇ ਕੰਮ ਕਰਨ ਵਾਲੇ ਨੇ, ਉਹਨਾਂ ਦੇ ਉੱਤੇ ਤਾਂ ਪਰਚੇ ਜਿਹੜੇ ਦਰਜ ਕਰ ਲਏ ਨੇ, ਪਰ ਅਸਲ ਜਿਹੜੀ ਕਹਾਣੀ ਆ ਉਹ ਪਰਦੇ ਦੇ ਪਿੱਛੇ ਜਿਹੜੀ ਉਹ ਇਹ ਆ ਕਿ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੁਝ ਅਹਿਮ ਮਹਾਨ ਹਸਤੀਆਂ ਵੀ ਜਿਹੜੀਆਂ ਉਹ ਸ਼ਾਮਲ ਦੱਸੀਆਂ ਜਾਂਦੀਆਂ ਨੇ ਜੀ। ਜਿਹੜੇ ਕੰਪਨੀ ਦੇ 4 ਅਧਿਕਾਰੀਆਂ ਦੇ ਉੱਤੇ ਮੁਕੱਦਮਾ ਜਿਹੜਾ ਜੀ ਉਹ CBI ਨੇ ਦਰਜ ਕਰਕੇ ਇਹਦੀ ਜਿਹੜੀ ਹੈ ਜੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਔਰ ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ CBI ਜਿਹੜੀ ਹੈ ਕੁਝ ਅਹਿਮ ਖੁਲਾਸੇ ਇਸ ਸੰਬੰਧ ਦੇ ਵਿੱਚ ਕਰ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਨੇ ਨਵੇਂ ਸਾਲ ਦੇ ਟੈਂਡਰ ਦੇਣ ਦੇ ਵਾਸਤੇ ਸਬ ਕਮੇਟੀ ਦੀ ਮੀਟਿੰਗ ਜਿਹੜੀ ਹੈ ਜੀ ਉਹ 13 ਦਸੰਬਰ ਨੂੰ ਰੱਖੀ ਹੋਈ ਹੈ ਵੀ ਕਿਸੇ ਹੋਰ ਨੂੰ ਹੁਣ ਦੇ ਦੇਣਾ। ਪਰ ਅਸਲ ਕਹਾਣੀ ਇਹ ਹੈ ਕਿ ਡਰ ਜਿਹੜਾ ਜੀ ਉਹਨਾਂ ਨੂੰ ਇਹ ਖਾਣ ਲੱਗ ਗਿਆ ਹੁਣ ਕਿ ਇਹਦੇ ਵਿੱਚ ਕੁਝ ਵੱਡੇ ਨਾਮ ਜਿਹੜੇ ਨੇ ਉਹ ਆ ਜਾਣੇ ਨੇ। ਵੱਡੇ ਕਿੰਨੇ ਕੁ ਵੱਡੇ ਜੀ? ਕਾਫੀ ਵੱਡੇ। ਬਸ ਅਜੇ ਇਹਨਾਂ ਕੋ ਇਸ਼ਾਰਾ ਜਿਹੜਾ ਜੀ ਉਹ ਸਮਝ ਲੈਣਾ ਜੀ ਬਿਲਕੁਲ। ਤੁਹਾਡਾ ਜਿਹੜਾ ਇਸ਼ਾਰਾ ਆ ਉਹ ਵੱਡਿਆਂ ਵੱਲ ਹੀ ਜਾਂਦਾ ਹੈ। ਅੱਗੇ ਗੱਲ ਕਰਦੇ ਆ ਜੀ, ਨਸ਼ੇ ਛਡਾਉਣ ਦੇ ਕੇਂਦਰ ਖੋਲ੍ਹਣੇ ਸੀਗੇ ਤੇ ਉਹਨਾਂ ਦੇ ਜਿਹੜੀ ਪੈਸੇ ਦੇਣੇ ਸੀ ਸੈਂਟਰ ਨੇ, ਉਹ ਰੋਕ ਲਿਆ। ਸੈਂਟਰ ਦੀ ਜਿਹੜੀ ਗਵਰਨਮੈਂਟ ਆ ਜੀ ਉਹਦੇ ਤੋਂ 100 ਕਰੋੜ ਰੁਪਈਆ ਮੰਗਿਆ ਸੀਗਾ ਜੀ ਪੰਜਾਬ ਸਰਕਾਰ ਨੇ ਕਿ ਇੱਥੇ ਅਸੀਂ ਜਿਹੜੇ ਸੈਂਟਰ ਨੇ ਉਹ ਖੋਲ੍ਹਣੇ ਨੇ ਨਸ਼ਾ ਛਡਾਉਣ ਦੇ ਵਾਸਤੇ। ਫਾਈਨੈਂਸ ਮਿਨਿਸਟਰ ਜਿਹੜੇ ਨੇ ਕੇਂਦਰ ਦੇ ਵਿੱਚ ਅਰੁਣ ਜੇਤਲੀ ਹੋਰੀ, ਉਹਨਾਂ ਦੀ ਹਾਰ ਦਾ ਕਾਰਨ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹੀ ਨਸ਼ੇ ਜਿਹੜੇ ਬਣੇ ਸਨ ਜੀ। ਉਹਨੇ ਪਤਾ ਲੱਗਾ ਕਿ ਪਹਿਲਾਂ ਸੈਂਟਰ ਨੇ ਇਹ ਕਿਹਾ ਕਿ ਠੀਕ ਹੈ 100 ਕਰੋੜ ਨਹੀਂ ਅਸੀਂ ਦਿੰਦੇ, 50 ਕਰੋੜ ਦੇਵਾਂਗੇ। ਹੁਣ 50 ਕਰੋੜ ਵੀ ਰੋਕ ਲਿਆ ਗਿਆ ਜੀ। ਔਰ ਇਹ ਆਖਿਆ ਗਿਆ ਜੀ ਕਿ ਅਜੇ ਪੈਸੇ ਜਿਹੜੇ ਨੇ ਉਹ ਤੁਹਾਨੂੰ ਨਹੀਂ ਮਿਲਣੇ। ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਮੁਤਾਬਕ ਜਿਹੜੇ ਅਰੁਣ ਜੇਤਲੀ ਨੇ ਉਹਨਾਂ ਨੇ 12 ਜੁਲਾਈ 2014 ਨੂੰ ਇੱਕ ਚਿੱਠੀ ਲਿਖ ਕੇ ਜਿਹੜੀ
ਉਹ ਮੰਗ ਕੀਤੀ ਸੀਗੀ ਕਿ ਪੰਜਾਬ ਦੀ ਜਵਾਨੀ ਤੇ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਜਿਹੜਾ ਜੀ ਉਹ ਬਚਾਉਣ ਦੇ ਵਾਸਤੇ 100 ਕਰੋੜ ਜਿਹੜਾ ਉਹ ਦਿੱਤਾ ਜਾਵੇ। ਪੰਜਾਬ ਸਰਕਾਰ ਨੇ ਮੰਗ ਜਿਹੜੀ ਕੀਤੀ ਸੀ। ਜੇਤਲੀ ਨੇ 26 ਅਗਸਤ 2014 ਨੂੰ ਮੁੱਖ ਮੰਤਰੀ ਨੂੰ ਜਵਾਬੀ ਚਿੱਠੀ ਲਿਖੀ ਕਿ ਪੰਜਾਬ 'ਚੋਂ ਨਸ਼ਿਆਂ ਦੇ ਖਾਤਮੇ ਦੇ ਵਾਸਤੇ ਸੈਂਟਰ ਦੀ ਸਰਕਾਰ ਜਿਹੜੀ ਕਮਿਟਡ ਹੈ। ਉਹਨੇ 50 ਕਰੋੜ ਰੁਪਈਆ ਦੇਣ ਦੀ ਜਿਹੜੀ ਪੇਸ਼ਕਸ਼ ਵੀ ਕੀਤੀ ਸੀ, ਪਰ ਹੁਣ ਨਹੀਂ ਦਿੱਤਾ। ਪਤਾ ਇਹ ਲੱਗ ਰਿਹਾ ਜੀ ਕਿ ਅਸਲ ਦੇ ਵਿੱਚ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਇਹ ਚਾਹੁੰਦੀ ਹੈ ਕਿ ਉਹ ਨਸ਼ਿਆਂ ਨੂੰ ਤਾਂ ਇੱਥੇ ਛਡਾਉਣ ਦੇ ਵਾਸਤੇ ਉਹ ਸੁਹਿਰਦ ਹੈ ਕਿ ਇੱਥੇ ਕੋਈ ਨਾ ਕੋਈ ਕਾਰਵਾਈ ਜਿਹੜੀ ਉਹ ਕਰਨਾ ਚਾਹੁੰਦੀ ਹੈ, ਪਰ ਉਹ ਹੁਣ ਪੰਜਾਬ ਸਰਕਾਰ ਦੇ ਰਾਹੀਂ ਇਹ ਕਾਰਵਾਈ ਨਹੀਂ ਕਰਨਾ ਚਾਹੁੰਦੀ। ਸ਼ਾਇਦ ਕਿਤੇ ਨਾ ਕਿਤੇ ਜਿਹੜੀ ਫੰਡਾਂ ਦੀ ਦੁਰਵਰਤੋਂ ਆ ਉਹ ਇੱਕ ਮੇਨ ਕਾਰਨ ਹੈ ਕਿ ਇਹ ਜਿਹੜੇ ਫੰਡ ਨੇ ਇਹ ਤਾਂ ਫਿਰ ਤਨਖਾਹਾਂ ਦੇਣ ਦੇ ਵਾਸਤੇ ਹੀ ਜਿਹੜੇ ਵਰਤ ਲੈਣੇ ਨੇ। ਰੋਜ਼ ਤਾਂ ਇਹੋ ਜਿਹੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ ਕਿ ਕਦੀ ਕਿਤੋਂ ਫੜੇ ਜਾ ਰਹੇ ਨੇ, ਕਦੀ ਕਿਤੋਂ ਫੜੇ ਜਾ ਰਹੇ ਨੇ, ਇੱਥੇ ਲਾਤੇ ਇੱਥੇ ਲਾਤੇ ਇੱਥੇ ਲਾ ਦਈਏ, ਉਹਦੀਆਂ ਕਬੱਡੀਆਂ ਜਿਹੜੀਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ। ਤਾਂ ਇਸ ਕਰਕੇ ਸ਼ਾਇਦ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨੇ ਹੱਥ ਪਿਛਾਂਹ ਖਿੱਚ ਲਿਆ। ਹੱਥ ਇਹ ਨਹੀਂ ਪਿਛਾਂਹ ਖਿੱਚਿਆ ਕਿ ਉਹਨੇ ਕਰਨਾ ਨਹੀਂ, ਉਹ ਸਿੱਧੇ ਰੂਪ ਦੇ ਵਿੱਚ ਇਹਨੂੰ ਆਪਣੇ ਹੱਥ ਦੇ ਵਿੱਚ ਜਿਹੜਾ ਜੀ ਉਹ ਲੈਣ ਦੇ ਵਾਸਤੇ ਤਿਆਰ ਹੈ। ਇਹਦੇ ਸੰਬੰਧੀ ਛੇਤੀ ਉਹ ਜਿਹੜਾ ਨੋਟੀਫਿਕੇਸ਼ਨ ਵੀ ਜਾਰੀ ਕਰ ਸਕਦੀ ਹੈ। ਜਿਹੜੇ ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਨਸ਼ਾ ਛਡਾਊ ਸੈਂਟਰ ਬਣਾਏ ਗਏ ਨੇ, ਜਿਹੜੇ ਰੈੱਡ ਕਰਾਸ ਦੇ ਨਾਲ ਸਹਿਯੋਗ ਕਰਕੇ ਬਣਾਏ ਗਏ ਨੇ, ਉਹਨਾਂ ਨੂੰ ਉਹ ਆਪਣੇ ਜਿਹੜਾ ਦੀ ਹੱਥਾਂ ਦੇ ਵਿੱਚ ਲੈ ਕੇ ਡਾਇਰੈਕਟ ਜਿਹੜਾ ਜੀ ਪੰਜਾਬ ਤੇ ਮਨੀਪੁਰ ਜਿਹੜੇ ਨੇ ਇਹ ਨਸ਼ਿਆਂ ਤੋਂ ਜਿਹੜੇ ਪੀੜਤ ਨੇ ਇਹਨਾਂ ਨੂੰ ਦੋਨਾਂ ਨੂੰ ਜਿਹੜਾ ਜੀ ਇੱਥੇ ਨਸ਼ੇ ਛਡਾਉਣ ਦੇ ਵਾਸਤੇ ਸਿੱਧਾ ਪ੍ਰੋਗਰਾਮ ਜਿਹੜਾ ਜੀ ਸੈਂਟਰ ਦੇ ਵੱਲੋਂ ਚਲਾਏ ਜਾਣ ਦੀ ਉਮੀਦ ਹੈ। ਕੋਈ ਵੀ ਚਲਾਵੇ ਜੀ, ਚਲਾਇਆ ਜਿਹੜਾ ਉਹ ਜਾਣਾ ਚਾਹੀਦਾ। ਹਾਂ, ਆਈ ਥਿੰਕ ਇਹ ਸਹੀ ਫੈਸਲਾ ਹੈ ਕਿਉਂਕਿ ਜਿਹੜੀ ਮੁਹਿੰਮ ਪੰਜਾਬ ਸਰਕਾਰ ਨੇ ਵਿੱਢੀ ਸੀ ਨਸ਼ੇ ਛਡਾਉਣ ਵਾਲੀ, ਉਹ ਕਿੱਥੇ ਗਈ ਕਿਸੇ ਨੂੰ ਪਤਾ ਨਹੀਂਗਾ ਜੀ ਕਿ ਉਹਦਾ ਕੀ ਬਣਿਆ ਮੁੜ ਕੇ। ਜਿਹੜਾ ਇਹ ਵੀ ਪਤਾ ਲੱਗ ਰਿਹਾ ਜੀ ਕਿ ਜਿਹੜੇ ਸੀਨੀਅਰ ਪੁਲਿਸ ਆਫੀਸਰਸ ਨੇ ਕੁਛ ਉਹ ਵੀ ਤਕਰੀਬਨ ਹੱਥ ਜਿਹੜੇ ਉਹ ਖੜੇ ਕਰੀ ਫਿਰਦੇ ਨੇ ਕਿ ਹੁਣ ਬਹੁਤਾ ਕੁਝ ਜਿਹੜਾ ਨਹੀਂ ਹੋਣਾ। ਜੇ ਨਸ਼ਿਆਂ ਦੇ ਸਮਗਲਰਾਂ ਦੀ ਗੱਲ ਕਰ ਲਈਏ ਤਾਂ ਜਿਹੜਾ ਇੱਥੋਂ SSP ਸੰਧੀ ਹਰਦਿਆਲ ਸਿੰਘ ਮਾਨ ਹੋਰਾਂ ਦਾ ਜਿਹੜਾ ਤਬਾਦਲਾ ਹੋਣਾ ਪਟਿਆਲੇ ਤੋਂ, ਸ਼ਾਇਦ ਉਹ ਵੀ ਇਸ ਪਾਸੇ ਵੱਲੋਂ ਇੱਕ ਕਦਮ ਹੈ। ਇਹਦੇ ਨਾਲ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੇ ਅਦਾਲਤੀ ਕੇਸ ਚੱਲ ਰਹੇ ਨੇ ਉਹ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਜਿਹੜਾ ਹੋਣ ਦਾ ਖਦਸ਼ਾ ਇਸ ਵੇਲੇ ਬਣਿਆ ਹੋਇਆ ਜੀ। ਐਡੀ ਦੂਰੋਂ ਕਿਹੜੇ ਆਫੀਸਰ ਨੇ ਜਿਹੜੇ ਇੱਥੇ ਆ ਕੇ ਦੁਬਾਰਾ ਅਦਾਲਤਾਂ ਦਾ ਜਿਹੜਾ ਕੰਮਕਾਰ ਹੈ ਉਹ ਦੇਖਣਗੇ। ਸੋ ਹਾਲਾਤ ਜਿਹੜੇ ਨੇ ਕਿਸੇ ਪਾਸਿਓਂ ਵੀ ਨਾ ਜੀ ਉਹ ਚੰਗੇ ਨਹੀਂ ਦਿੰਦੇ। ਕਿਵੇਂ ਜਿਹੜੀਆਂ ਚੰਗੀਆਂ ਖਬਰਾਂ ਨੇ ਉਹ ਦੇ ਦਈਏ ਕਿ ਇਹਦੇ ਉੱਤੇ ਜਿਹੜਾ ਉਹ ਕੰਮ ਹੋਣ ਲੱਗ ਗਿਆ। ਕਈ ਲੋਕ ਜਿਹੜੇ ਉਹ ਪੁੱਛਦੇ ਨੇ ਕਿ ਕੀ ਕੁਝ ਹੋ ਰਿਹਾ। ਹਾਲਾਤ ਇਹ ਨੇ ਜੀ ਕਿ ਦੋਨੋਂ ਜਿਹੜੇ ਨਾ ਦੋਨਾਂ ਪੁੜਾਂ ਦੇ ਵਿੱਚ ਹੁਣ ਪੰਜਾਬ ਜਿਹੜਾ ਉਹ ਪਿਸਣ ਲੱਗ ਗਿਆ ਵੱਖ-ਵੱਖ ਮਸਲਿਆਂ ਦੇ ਉੱਤੇ। ਸੈਂਟਰ ਦੀ ਸਰਕਾਰ ਦੇ ਵਿੱਚ ਨਵੀਂ ਸਰਕਾਰ ਆਉਣ ਤੇ 18 ਟਾਇਰਾਂ ਵਾਲੇ ਜਿਹੜੇ ਟਰਾਲੇ ਸੀ ਉਹ ਭਰ ਕੇ ਪੈਸਿਆਂ ਦੇ ਹੋਣੇ ਸੀ, ਉਹ ਵੀ ਨਹੀਂ ਆਏ। ਜਿਹੜੀ ਪਹਿਲਾਂ ਮਤੇਈ ਮਾਂ ਦਾ ਰੌਲਾ ਪੈਂਦਾ ਹੁੰਦਾ ਸੀ, ਸਕੀ ਮਾਂ ਐਸੀ ਆਈ ਜੀ, ਉਹਨੇ ਜਿਹੜੀ ਮਾੜੀ ਮੋਟੀ ਬੁਰਕੀ ਪੈਂਦੀ ਸੀ ਉਹ ਵੀ ਕੱਢ ਲਈ ਜੀ। ਬਿਲਕੁਲ। ਅਤੇ ਨਾਲੇ ਜੀ ਜੇ ਹੁਣ ਸੈਂਟਰ ਨੂੰ ਜਾਂ BJP ਨੂੰ ਹੁਣ ਅਕਲ ਆ ਗਈ ਆ ਕਿ ਜਿਹੜੇ ਲੋਕ ਨਸ਼ਿਆਂ ਦੇ ਵਿੱਚ ਗਏ ਸੀਗੇ ਉਹਨਾਂ ਨੂੰ ਕਿਸ ਤਰ੍ਹਾਂ ਬਚਾਉਣਾ ਆ ਜਾਂ ਉਹਨਾਂ ਦਾ ਕੋਈ ਨਾ ਕੋਈ ਸੁਧਾਰ ਕਰਦੇ, ਬਹੁਤ ਵਧੀਆ। ਵੈਸੇ ਪੰਜਾਬ ਦੇ ਵਿੱਚ ਇਹ ਦੋਨੇ ਭਾਈਵਾਲ ਸੀਗੇ, BJP ਤੇ ਅਕਾਲੀ। ਉਸ ਟਾਈਮ ਤੇ ਦੇਖ ਲਓ ਕੋਈ ਵੀ ਨਹੀਂ ਬੋਲਿਆ। ਤੇ ਅੱਗੇ ਗੱਲ ਕਰਦੇ ਜੀ, ਕਬੱਡੀ ਕੱਪ ਦਾ ਜਿਹੜਾ ਨਵਾਂ ਆਗਾਜ਼ ਆ ਉਹ ਸ਼ੁਰੂ ਹੋ ਗਿਆ ਜੀ। ਇਹਦਾ ਜਿਹੜਾ ਰਸਮੀ ਉਦਘਾਟਨ ਹੈ ਜੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਹੋਇਆ ਜੀ। ਕਿਸੇ ਟਾਈਮ ਅਕਾਲੀ ਦਲ ਦਾ ਇਤਿਹਾਸ ਰਿਹਾ ਜੀ ਕਿ ਉਹਦਾ ਜਿਹੜੀਆਂ ਸਟੇਜਾਂ ਸੀਗੀਆਂ ਉਹਦੇ ਉੱਤੇ ਸੁਸ਼ੋਭਿਤ ਜਿਹੜੇ ਉਹ ਢਾਡੀ ਹੋਇਆ ਕਰਦੇ ਸਨ, ਜਿਹੜੀਆਂ ਜੋਸ਼ੀਲੀਆਂ ਵਾਰਾਂ ਸੁਣਾਈਆਂ ਜਾਂਦੀਆਂ ਹੁੰਦੀਆਂ ਸੀਗੀਆਂ ਜੀ। ਉਹ ਹੌਲੀ ਹੌਲੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਬਦਲ ਗਿਆ ਜੀ। ਹੁਣ ਅਕਾਲੀ ਦਲ ਬਾਲੀਵੁੱਡ ਦੇ ਸਹਾਰੇ ਆ ਗਿਆ। ਸੋ ਜਿਹੜੇ ਬਾਲੀਵੁੱਡ ਵਾਲੇ ਨੇ ਜੀ ਉਹਨਾਂ ਨੇ ਇੱਥੇ ਡਾਂਸ ਵਗੈਰਾ ਜਿਹੜੇ ਜੀ ਉਹ ਕੀਤੇ ਤੇ ਅਕਾਲੀਆਂ ਨੇ ਖੂਬ ਆਨੰਦ ਜਿਹੜਾ ਜੀ ਇਹਨਾਂ ਡਾਂਸਾਂ ਦਾ ਮਾਣਿਆ। ਤੇ ਜਿਹੜੇ ਜੀ ਇਹਦੀ ਸ਼ੁਰੂਆਤ ਜਿਹੜੀ ਬਕਾਇਦਾ ਤੌਰ ਦੇ ਉੱਤੇ ਹੋ ਗਈ ਜੀ। ਹਾਂ, ਇੱਕ ਗੱਲ ਚੰਗੀ ਜ਼ਰੂਰ ਰਹੀ ਕਿ ਹਾਕੀ ਦੇ ਜਿਹੜੇ ਮਹਾਨ ਖਿਡਾਰੀ ਨੇ ਜੀ, 3 ਵਾਰ ਦੇ ਓਲੰਪਿਕ ਚੈਂਪੀਅਨ ਬਲਵੀਰ ਸਿੰਘ ਸੀਨੀਅਰ ਜਿਹੜੇ ਨੇ ਜੀ, ਉਹਨਾਂ ਤੋਂ ਜਿਹੜੀ ਜੀ ਮਸ਼ਾਲ ਵਗੈਰਾ ਰੋਸ਼ਨ ਕਰਵਾਈ ਗਈ। ਇਹ ਜ਼ਰੂਰ ਇਹਦੇ ਇੱਕ ਪੋਜ਼ਿਟਿਵ ਪੱਖ ਹੈ ਕਿ ਇਹ ਵਿਚਾਰੇ 3 ਵਾਰ ਦੇ ਓਲੰਪੀਅਨ ਜਿਹੜੇ ਨੇ ਉਹ ਅਣਗੌਲੀ ਜਿਹੜੇ ਉਹ ਰਹੇ ਨੇ ਜੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਕ ਹੋਰ ਗੋਲਾ ਜਿਹੜਾ ਦਾਗਿਆ। ਉਹਨਾਂ ਨੇ ਕਿਹਾ ਕਿ ਬ੍ਰਾਜ਼ੀਲ ਦੇ ਸ਼ਹਿਰ ਰੀਓ ਦੇ ਵਿੱਚ 2016 ਦੇ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਵਿੱਚ ਭਾਰਤੀ ਦਲ ਦੀ ਸਭ ਤੋਂ ਵੱਧ ਪੰਜਾਬੀ ਖਿਡਾਰੀ ਭੇਜਣ ਤੇ ਕਬੱਡੀ ਨੂੰ ਓਲੰਪਿਕ ਵਿੱਚ ਦਾਖਲ ਕਰਾਉਣ ਦੇ ਨਿਸ਼ਾਨੇ ਦੀ ਪੂਰਤੀ ਦੇ ਵਾਸਤੇ ਕੰਮ ਜਿਹੜਾ ਜੀ ਉਹ ਕਰ ਰਹੀ ਹੈ। ਦੇਖੋ ਜੀ, ਸੁਪਨੇ ਲੈਣ ਦੇ ਵਿੱਚ ਕੋਈ ਗੁਨਾਹ ਤਾਂ ਨਹੀਂ, ਨਾ ਇਹਦੇ ਉੱਤੇ ਕੋਈ ਟੈਕਸ ਲੱਗਦਾ ਜੀ। ਜੀ ਬਿਲਕੁਲ, ਸੁਪਨੇ ਲੈਣ ਨੂੰ ਕੋਈ ਰੋਕ ਵੀ ਨਹੀਂ ਸਕਦਾ, ਲੈਣੇ ਜ਼ਰੂਰ ਚਾਹੀਦੇ ਆ ਜੀ ਜੇ ਉਹ ਸਾਕਾਰ ਕਰਨੇ ਹੋਣ। ਤੇ ਅੱਗੇ ਗੱਲ ਕਰਦੇ ਆ ਜੀ, ਜਥੇਦਾਰਾਂ ਨੇ ਜਿਹੜੀਆਂ ਸਿੱਖ ਧਰਮ ਦੇ ਨਾਲ
ਫਿਲਮਾਂ ਬਣਨੀਆਂ ਆ ਉਹਨਾਂ ਦੇ ਨਿਯਮਾਂ ਤੇ ਵੀ ਸ਼ਿਕੰਜਾ ਕੱਸਣ ਦੀ ਗੱਲ ਕੀਤੀ ਆ। ਇਹਦੇ ਸੰਬੰਧੀ ਜੀ ਜਿਹੜੇ ਪੰਜ ਸਿੰਘ ਸਾਹਿਬਾਨ ਦੇ ਵੱਲੋਂ ਇਹਦੀ ਛੇਤੀ ਜਿਹੜੀ ਹੈ ਜੀ ਉਹ ਸਮੀਖਿਆ ਕੀਤੀ ਜਾਊਗੀ ਔਰ ਇਸ ਤੋਂ ਬਾਅਦ ਇਹਦੇ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਹੋਣਗੇ ਜੀ, ਤਾਂ ਕਿ ਭਵਿੱਖ ਦੇ ਵਿੱਚ ਨਿਯਮਾਂ ਦੇ ਮੁਤਾਬਕ ਜਿਹੜੀਆਂ ਉਹ ਫਿਲਮਾਂ ਬਣਨ ਤੇ ਧਰਮ ਪ੍ਰਚਾਰ ਹੋ ਸਕੇ। ਇਹ ਜਿਹੜੀ ਪ੍ਰੈਸ ਰਿਲੀਜ਼ ਹੈ ਜੀ ਉਹਦੇ ਕੀਤੀ ਗਈ ਹੈ। ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਚਾਰ ਸਾਹਿਬਜ਼ਾਦੇ ਜਿਹੜੀ ਫਿਲਮ ਹੈ ਜੀ ਉਹਦੀ ਸ਼ਲਾਘਾ ਤਾਂ ਕੀਤੀ ਹੈ ਜੀ, ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਜੀ ਜਿਹੜੇ ਹੈਰੀ ਬਵੇਜਾ ਨੇ ਉਹ ਸਿੱਖੀ ਸਰੂਪ ਜਿਹੜਾ ਉਹ ਧਾਰਨ ਕਰ ਲੈਣ ਤੇ ਅੰਮ੍ਰਿਤ ਜਿਹੜਾ ਜੀ ਉਹ ਛਕ ਲੈਣ। ਇੱਦਾਂ ਦਾ ਉਹਨਾਂ ਨੇ ਸੁਝਾਅ ਜਿਹੜਾ ਜੀ ਹੈਰੀ ਬਵੇਜਾ ਹੋਰਾਂ ਨੂੰ ਦਿੱਤਾ। ਇਹ ਆਖਿਆ ਗਿਆ ਜਥੇਦਾਰ ਸਾਹਿਬ ਦੇ ਵੱਲੋਂ ਕਿ ਚਾਰ ਸਾਹਿਬਜ਼ਾਦੇ ਜਿਹੜੀ ਹੈ ਜੀ ਇਹਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ। ਇਸ ਕਰਕੇ ਸਿੱਖ ਧਰਮ ਸੰਬੰਧੀ ਹੋਰ ਵੀ ਜਿਹੜੀਆਂ ਐਨੀਮੇਸ਼ਨ ਫਿਲਮਾਂ ਨੇ ਉਹ ਬਣਨ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਬਣ ਗਈ ਹੈ, ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਜਿਹੜੇ ਨੇ ਉਹ ਧਾਰਮਿਕ ਫਿਲਮਾਂ ਦੇ ਸੰਬੰਧੀ ਨਿਯਮਾਂ ਦੀ ਸਮੀਖਿਆ ਜਿਹੜੀ ਉਹ ਛੇਤੀ ਕਰਨਗੇ ਤਾਂ ਕਿ ਕੋਈ ਜਿਹੜਾ ਜੀ ਗਲਤ ਨਾ ਬਣਾ ਜੇ। ਹੋ ਸਕਦਾ ਜੀ ਕਿਤੇ ਇਹ ਆਦੇਸ਼ ਨਾ ਜਾਰੀ ਹੋ ਜਾਏ ਕਿ ਇਹਦੇ ਵਾਸਤੇ ਸਿਰਫ ਜਿਹੜਾ ਜੀ ਉਹ PTC ਫਿਲਮਾਂ ਬਣਾ ਸਕੂਗੀ ਜਿਹੜੀ ਇਹ ਐਨੀਮੇਸ਼ਨ ਹੈ, ਕਿਸੇ ਹੋਰ ਦੇ ਉੱਤੇ ਪਾਬੰਦੀ ਲੱਗ ਜੇ ਕਿ ਕੋਈ ਹੋਰ ਨਹੀਂ ਬਣਾ ਸਕਦਾ। ਜਿਵੇਂ ਪੰਜਾਬੀ ਫਿਲਮਾਂ ਦੇ ਉੱਤੇ ਬਹੁਤੀਆਂ ਤੇ ਕਬਜ਼ਾ ਜਿਹੜਾ ਜੀ ਉਹ ਹੋ ਗਿਆ, ਇਹਨਾਂ ਦੇ ਉੱਤੇ ਵੀ ਜਿਹੜਾ ਕਬਜ਼ਾ ਕਰਨ ਦੇ ਵਾਸਤੇ ਤੁਸੀਂ ਕਹਿ ਸਕਦੇ ਹੋ ਕਿ ਹੋਇਆ ਜਾਂ ਰੋਕਣ ਦੀ ਕੋਸ਼ਿਸ਼ ਜਿਹੜੀ ਹੈ ਨਾ ਜੀ। ਦੇਖੋ ਐਪਰੀਸ਼ੀਏਟ ਜੇ ਕਰਨਾ ਤੁਸੀਂ ਤਾਂ ਹੈਰੀ ਬਵੇਜਾ ਹੋਰਾਂ ਨੂੰ ਜ਼ਰੂਰ ਕਰਨਾ ਬਣਦਾ। ਮੇਰਾ ਖਿਆਲ ਜਿੰਨੀ ਅਵੇਅਰਨੈਸ ਨਵੀਂ ਪੀੜ੍ਹੀ ਦੇ ਵਿੱਚ ਇਸ ਫਿਲਮ ਨੇ ਲਿਆਂਦੀ ਆ ਚਾਰ ਸਾਹਿਬਜ਼ਾਦੇ, ਇਹ ਮੰਨਣ ਵਾਲੀ ਗੱਲ ਹੈ ਜੀ ਕਿ ਇੰਨਾ ਪ੍ਰਚਾਰ ਜਿੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਹੈ ਜੀ, ਮੇਰਾ ਨਹੀਂ ਖਿਆਲ ਕਿ ਉਹ ਨੇੜੇ ਤੇੜੇ ਵੀ ਕਰ ਸਕਿਆ। ਬੱਚਿਆਂ ਨੂੰ ਸ਼ਾਇਦ ਇਹ ਦੱਸਣ ਦੇ ਵਿੱਚ ਤਾਂ ਸਫਲ ਰਹੇ ਨੇ ਮਾਪੇ ਜੀ ਕਿ ਆਹ ਇਸ ਤਰੀਕੇ ਦਾ ਹੈ, ਬੇਸ਼ੱਕ ਐਨੀਮੇਸ਼ਨ ਦੇ ਰਾਹੀਂ ਹੀ ਸਹੀ ਉਹਦੀ ਜਿਹੜੀ ਅਪਰੋਚ ਹੈ ਉਹ ਬੜੀ ਪੋਜ਼ਿਟਿਵ ਰਹੀ ਹੈ। ਸ਼ਾਇਦ ਕਿਤੇ ਨਾ ਕਿਤੇ ਹੱਥਾਂ ਤੇ ਦੰਦੀਆਂ ਤਾਂ ਵੱਧ ਰਹੇ ਹੋਣਗੇ ਕੁਝ ਜਥੇਦਾਰ ਕਿ ਇਹਦੇ ਵਿੱਚ ਸਾਡੀ ਪਾਰਟਨਰਸ਼ਿਪ ਕਿਉਂ ਨਹੀਂ ਸੀ, 300 ਕਰੋੜ ਨੂੰ ਪਾਰ ਕਰ ਗਈ ਇਹ ਜਿਹੜੀ ਫਿਲਮ। ਸੋ ਇਸ ਕਰਕੇ ਔਰ ਦੂਜਾ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਜਾਂ ਵਿਦੇਸ਼ਾਂ ਦੇ ਵਿੱਚ ਵੀ ਰੌਲਾ ਪਿਆ ਹੋਇਆ ਜੀ ਪੰਜਾਬੀ ਗੀਤਾਂ ਦੇ ਉੱਤੇ ਜੋ ਕੁਝ ਹੋ ਰਿਹਾ, ਜਥੇਦਾਰ ਸਾਹਿਬ ਨੂੰ ਇਹ ਦਿਸਿਆ ਹੀ ਨਹੀਂ ਜੀ। ਨਾ ਇਹਦੇ ਉੱਤੇ ਜਥੇਦਾਰ ਸਾਹਿਬ ਜਿਹੜਾ ਕਿਸੇ ਦਾ ਫੋਨ ਚੁੱਕ ਰਹੇ ਨੇ, ਨਾ ਇਹਦੇ ਉੱਤੇ ਜਿਹੜੀ ਹੈ ਜੀ ਕੋਈ ਗੱਲ ਕਰ ਰਹੇ ਨੇ। ਪੰਜਾਬੀ ਗੀਤ ਜਿਹੜੇ ਨੇ ਉਹ ਚੈਨਲਾਂ ਦੇ ਉੱਤੇ ਸ਼ਰੇਆਮ ਗੋਲੀਆਂ ਚਲਾਉਂਦੇ ਤੇ ਕੁੜੀਆਂ ਚੁੱਕਦੇ ਗੁਰਦੁਆਰਿਆਂ 'ਚੋਂ ਅਨਾਊਂਸਮੈਂਟਾਂ ਕਰਦੇ ਜਿਹੜੇ ਉਹ ਚੱਲੀ ਜਾ ਰਹੇ ਨੇ ਜੀ। ਇਹ ਨਹੀਂ ਉਹਨਾਂ ਨੂੰ ਦਿਸਦੇ ਕਿਉਂਕਿ ਫਿਲਮ ਨੇ 300 ਕਰੋੜ ਬਣਾ ਲਿਆ, ਇਸ ਕਰਕੇ ਪੰਜ ਸਿੰਘ ਸਾਹਿਬਾਨ ਦੀ ਛੇਤੀ ਮੀਟਿੰਗ ਹੋਣ ਜਾ ਰਹੀ ਹੈ। ਬਿਲਕੁਲ ਜੀ। ਅੱਜ ਜਿਹੜਾ ਹੈਰੀ ਬਵੇਜਾ ਨੂੰ ਕਹਿਣਾ ਆ, ਪਹਿਲਾਂ ਸਾਡੇ ਜਿਹੜੇ ਪਹਿਲਾਂ ਵੀ ਮੂਵੀਆਂ ਬਣੀਆਂ ਆ, ਇਹ ਜੇ ਬਣਾਉਣੇ ਆ ਕਾਨੂੰਨ ਤੇ ਠੀਕ ਨਾਲ ਬਣਾਉਣੇ ਚਾਹੀਦਾ। ਕੋਈ ਵੀ ਜਿਹੜਾ ਉਹਦੇ ਵਿੱਚ ਕੰਮ ਕਰਦਾ, ਇਹ ਤਾਂ ਐਨੀਮੇਸ਼ਨ ਸੀਗੀ, ਉਹ ਸਿੱਖੀ ਸਰੂਪ ਦੇ ਵਿੱਚ ਸੱਚੀ ਹੋਣਾ ਚਾਹੀਦਾ। ਬਹੁਤ ਵਧੀਆ ਮੂਵੀ ਬਣਾਈ ਹੈ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਉਹਦੇ ਵਿੱਚ ਕੋਈ ਸ਼ੱਕ ਨਹੀਂ। ਬੇਸ਼ੱਕ ਉਹਦੇ ਵਿੱਚ ਕੁਝ ਖਾਮੀਆਂ ਕੱਢੀਆਂ ਜਾ ਰਹੀਆਂ ਆ, ਬੇਸ਼ੱਕ ਉਹ ਹੈ ਵੀ, ਪਰ ਫਿਰ ਵੀ ਤੁਸੀਂ ਜਿਸ ਤਰ੍ਹਾਂ ਦੱਸਿਆ ਆ ਕਿ ਉਹ ਬੱਚਿਆਂ ਨੂੰ ਦੱਸਣ ਲਈ ਜੇ ਕਈ ਵਾਰੀ ਪੇਰੈਂਟਸ ਨਹੀਂ ਦੱਸ ਸਕਦੇ, ਉਹ ਉਹਦੇ ਵਿੱਚ ਸਫਲ ਹੋਏ ਆ। ਤੇ ਅੱਗੇ ਗੱਲ ਕਰਦੇ ਜੀ, ਤਰਨਤਾਰਨ ਦੇ ਵਿੱਚ ਅਕਾਲੀ ਦਲ ਤੇ RRS ਵੱਲੋਂ ਜਿਹੜੀਆਂ ਸ਼ਕਤੀ ਪ੍ਰਦਰਸ਼ਨ ਆ ਉਹ ਇੱਕ ਦੂਸਰੇ ਨੂੰ ਦਿਖਾਉਣ ਦੀਆਂ ਤਿਆਰੀਆਂ। ਦੇਖੋ ਇਹ ਜਿਹੜੇ ਮਾਮਲੇ ਨੇ ਨਾ ਜੀ, ਇਹਦੇ ਵਿੱਚ ਇੱਕ ਜਿਹੜਾ ਖਾਸ ਖਿੱਤਾ ਜੀ ਉਹਨੂੰ ਪਹਿਲਾਂ ਵੀ ਟਾਰਗੇਟ ਕੀਤਾ ਜਾਂਦਾ ਰਿਹਾ, ਹੁਣ ਫੇਰ ਜਿਹੜਾ ਜੀ ਇਹ ਖਿੱਤਾ ਇਹਨੂੰ ਟਾਰਗੇਟ ਕੀਤਾ ਜਾ ਰਿਹਾ। ਜਿਹੜਾ ਸਰਹੱਦੀ ਏਰੀਆ ਜਾਂ ਜਿਹੜਾ ਮਾਝੇ ਦਾ ਏਰੀਆ, ਇੱਥੋਂ ਹੀ ਗੜਬੜ ਜਿਹੜੀਆਂ ਦੀ ਉਹ ਸਟਾਰਟ ਹੋਈਆਂ ਨੇ। ਚਾਹੇ ਉਹ ਜੋਧਪੁਰ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਾਵਨ ਸਰੂਪ ਸੀਗੇ ਉਹਨਾਂ ਨੂੰ ਅੱਗ ਲਾਈ ਗਈ ਹੋਵੇ, ਉੱਥੇ ਤਣਾਅ ਵਾਲਾ ਮਾਹੌਲ ਜਿਹੜਾ ਜੀ ਉਹ ਬਣਿਆ ਹੋਵੇ, ਉੱਥੇ ਨੂਰ ਮਹਿਲੀਆਂ ਤੇ ਸਿੱਖਾਂ ਦੇ ਵਿਚਾਲੇ ਜਿਹੜਾ ਜੀ ਆਪਸ ਦੇ ਵਿੱਚ ਤਕਰਾਰ ਜਿਹੜਾ ਹੋਇਆ ਹੋਵੇ। ਹੁਣ ਤਰਨਤਾਰਨ ਦੇ ਵਿੱਚ ਜਿਹੜੀ RSS ਹੈ, ਰਾਸ਼ਟਰੀ ਸਵੈਮ ਸੇਵਕ ਸੰਘ, ਉਹਦੇ ਵੱਲੋਂ ਤੇ ਅਕਾਲੀ ਦਲ ਦੇ ਵੱਲੋਂ ਵੱਖੋ ਵੱਖਰੇ ਜਿਹੜੇ ਨੇ ਜੀ ਆਪਣੇ ਤਾਕਤ ਤੇ ਵਿਖਾਵੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਦੋਵੇਂ ਤਰ੍ਹਾਂ ਜਿਹੜੀਆਂ ਨੇ ਜੀ ਉਹ ਆਪਸ ਦੇ ਵਿੱਚ ਜਿਹੜੀਆਂ ਇੱਕ ਕਿਸਮ ਦੇ ਨਾਲ ਖਹਿਣ ਦੀ ਸਥਿਤੀ ਦੇ ਵਿੱਚ ਜਿਹੜੀਆਂ ਉਹ ਪਹੁੰਚ ਰਹੀਆਂ ਨੇ, ਕਿਉਂਕਿ ਸੂਬੇ ਦੇ ਵਿੱਚ ਛੇਤੀ ਜਿਹੜੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ, ਨਗਰ ਨਿਗਮਾਂ, ਉਹਦੀਆਂ ਚੋਣਾਂ ਦਾ ਬਿਗਲ ਜਿਹੜਾ ਵੱਜ ਸਕਦਾ। ਇਹਨੂੰ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਜੀ ਉਹ ਦੇਖਿਆ ਜਾ ਰਿਹਾ। ਬੇਸ਼ੱਕ ਦੋਵੇਂ ਤਰ੍ਹਾਂ ਉੱਪਰੋਂ ਕਹਿੰਦੀਆਂ ਨੇ ਕਿ ਅਸੀਂ ਇਕੱਠੀਆਂ ਚੋਣਾਂ ਲੜਨੀਆਂ ਨੇ, ਪਰ ਸਰਗਰਮੀਆਂ ਜਿਹੜੀਆਂ ਨੇ ਉਹ ਕਿਸੇ ਹੋਰ ਹੀ ਪਾਸੇ ਵੱਲ ਨੂੰ ਇਸ਼ਾਰਾ ਇਸ ਵੇਲੇ ਜਿਹੜਾ ਜੀ ਉਹ ਕਰੀ ਜਾ ਰਹੀਆਂ ਨੇ। ਇੰਨਾ ਜ਼ਰੂਰ ਹੈ ਜੀ, ਅਸੀਂ ਤਾਂ ਦੁਆ ਗੋ ਆ ਸਾਰੇ ਕਿ ਉੱਥੇ ਸੁੱਖ ਸ਼ਾਂਤੀ ਦੇ ਨਾਲ ਜਿਹੜਾ ਜੀ ਇਹ ਸਾਰੇ ਦਾ ਸਾਰਾ ਬਾਜ਼ਾਰਾਂ ਦੇ ਵਿੱਚ ਨਿਕਲਣ ਵਾਲਾ ਜਿਹੜਾ ਜਲੂਸ ਹੈ ਦੋਨਾਂ ਦਾ, ਉਹ ਕਿਤੇ ਵਾਕਈ ਜਲੂਸ ਨਾ ਬਣ ਜਾਵੇ। ਇੱਕੋ ਦਿਨ ਜਿਹੜਾ ਦੋਵਾਂ ਨੇ ਚੁਣਿਆ ਔਰ ਇੱਕੋ ਸ਼ਹਿਰ ਜਿਹੜਾ ਜੀ ਉਹ ਦੋਵਾਂ ਨੇ ਚੁਣਿਆ, ਤੇ ਇਸ ਕਰਕੇ ਜੀ ਜਿਹੜਾ ਕਿਹਾ ਜਾ ਸਕਦਾ ਜੀ ਕਿ ਕਿਤੇ ਨਾ ਕਿਤੇ ਬਸ ਇਹੀ ਦੁਆ ਕੀਤੀ ਜਾ ਸਕਦੀ ਹੈ ਜੀ ਕਿ
ਜਿਹੜਾ ਜੀ ਬਨੇਰਿਆਂ ਤੇ ਮੋਮਬੱਤੀਆਂ ਜਿਹੜੀਆਂ ਜੀ ਉਹ ਜਗਦੀਆਂ ਰਹਿਣ, ਤਾਂ ਕਿ ਗਰਮ ਹਵਾਵਾਂ ਜਿਹੜੀਆਂ ਨੇ ਉਹ ਮੁੜ ਕੇ ਕਿਤੇ ਪੰਜਾਬ ਨੂੰ ਆਪਣੀ ਲਪੇਟ ਦੇ ਵਿੱਚ ਨਾ ਲੈ ਲੈਣ, ਕਿਉਂਕਿ ਇਹ ਲੋਕ ਜਿਹੜੇ ਨੇ ਜੀ ਆਪਣੀ ਸਿਆਸਤ ਦੇ ਵਾਸਤੇ ਕਿਸੇ ਦੀ ਜਿਹੜੀ ਲੋਕਾਂ ਦੀ ਬਲੀ ਆ ਉਹ ਦੇਣ ਦੇ ਵਾਸਤੇ ਨਾ ਇਹਨਾਂ ਨੇ ਪਹਿਲਾਂ ਕਦੀ ਘੱਟ ਕੀਤੀ ਹੈ, ਨਾ ਗਾਂ ਘੱਟ ਕਰਨਗੇ। ਬਿਲਕੁਲ ਜੀ ਬਿਲਕੁਲ, ਲੋਕ ਹੀ ਪਿਸਦੇ ਆ ਇਸ ਦੇ ਵਿੱਚ। ਤੇ ਅੱਗੇ ਗੱਲ ਕਰੀਏ, ਜਿਵੇਂ ਦਿੱਲੀ ਦੇ ਵਿੱਚ ਅਕਾਲੀ ਦਲ ਬਾਦਲ ਦੇ ਮੈਂਬਰ ਕਿਰਨੇ ਸ਼ੁਰੂ ਹੋ ਗਏ ਆ। ਐਕਚੁਅਲੀ ਜਿਹੜਾ ਮਨਜਿੰਦਰ ਸਿੰਘ ਸਰਸਾ ਜਿਹੜਾ ਜਿੱਤਿਆ ਹੋਇਆ ਜੀ ਆਪਣੇ ਅਕਾਲੀ ਦਲ ਦੀ ਸੀਟ ਦੇ ਉੱਤੇ ਵਿਧਾਨ ਸਭਾ ਦੇ ਵਾਸਤੇ ਜਿੱਤਿਆ ਸੀ, ਉਹਦੇ ਬਾਰੇ ਵੀ ਚਰਚਾ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਕਿ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਿਹਾ। ਭਾਰਤੀ ਜਨਤਾ ਪਾਰਟੀ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰ ਨੇ ਕੁਝ ਉਹ ਪੱਟ ਰਹੀ ਹੈ, ਜਿਹੜੇ ਪਿਛਲੀ ਵਾਰੀ ਗਏ ਨੇ ਅਸ਼ੋਕ ਚੌਹਾਨ ਵੀ ਜਿਹੜਾ ਜੀ ਉਹ ਚਲੇ ਗਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ। ਹੁਣ ਚਰਚਾ ਇਸ ਗੱਲ ਦੀ ਵੀ ਚੱਲ ਰਹੀ ਹੈ ਕਿ ਮਨਜਿੰਦਰ ਸਿੰਘ ਜਿਹੜਾ ਸਿਰਸਾ ਉਹ ਵੀ ਜਿਹੜਾ ਜੀ ਜਾ ਰਿਹਾ ਭਾਰਤੀ ਜਨਤਾ ਪਾਰਟੀ। ਜੇ ਉਹ ਜਾ ਰਿਹਾ ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਅਕਾਲੀ ਦਲ ਨੂੰ ਉੱਥੇ ਕਿਉਂਕਿ ਆਪਣਾ ਹਿੱਸਾ ਉਸਾ ਜਿਹੜਾ ਨਹੀਂ ਦੇਣਾ ਚਾਹੁੰਦੀ, ਉਹ ਇਕੱਲੇ ਤੌਰ ਦੇ ਉੱਤੇ ਜਿਹੜਾ ਉਹ ਚੋਣਾਂ ਲੜਨਾ ਚਾਹੁੰਦੀ ਹੈ। ਬੇਸ਼ੱਕ ਸੁਖਬੀਰ ਸਿੰਘ ਬਾਦਲ ਹੋਰੀ ਇਹ ਕਹੀ ਜਾਣ ਕੇ 4 ਸੀਟਾਂ ਤੋਂ ਅਸੀਂ ਜਿਹੜੀ ਚੋਣ ਲੜਨੀ ਹੈ ਤੇ 4 ਸੀਟਾਂ ਜਿਹੜੀਆਂ ਉਹ ਜਿੱਤਾਂਗੇ ਵੀ। ਦੂਜਾ ਜਿਹੜਾ ਵੱਡਾ ਝਟਕਾ ਅਕਾਲੀ ਦਲ ਬਾਦਲ ਨੂੰ ਉੱਥੇ ਲੱਗ ਗਿਆ ਜੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਕਰਮਪੁਰਾ ਤੋਂ ਨੇ ਜੀ ਮੌਜੂਦਾ ਮੈਂਬਰ ਤੇ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਉਹ ਅਸਤੀਫਾ ਜਿਹੜਾ ਜੀ ਉਹ ਦੇ ਕੇ ਚਲੇ ਗਏ ਨੇ ਜੀ। ਉਹਨਾਂ ਨੇ ਇਹ ਗੱਲ ਸ਼ੰਟੀ ਨੇ ਜਿਹੜੀ ਹੈ ਜੀ ਆਪਣੇ ਅਸਤੀਫੇ ਦੇ ਵਿੱਚ ਕਹੀ ਹੈ ਕਿ ਦਿੱਲੀ ਦੇ ਵਿੱਚ ਹਾਸ਼ੀਏ ਦੇ ਉੱਤੇ ਚਲੇ ਗਿਆ ਅਕਾਲੀ ਦਲ ਬਾਦਲ, ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਦਿੱਲੀ ਦੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਸੀਗੀਆਂ ਉਹਦੇ ਵਿੱਚ ਉਹਨਾਂ ਨੇ ਜਿਹੜੀ ਬਹੁਤ ਵੱਡੀ ਭੂਮਿਕਾ ਜਿਹੜੀ ਸੀਗੀ ਉਹ ਨਿਭਾਈ ਸੀਗੀ, ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਯੋਗਦਾਨ ਨੂੰ ਅਕਾਲੀ ਦਲ ਬਾਦਲ ਨੇ ਜਿਹੜਾ ਜੀ ਉਹ ਬਿਲਕੁਲ ਡੇਗ ਦਿੱਤਾ। ਇਸ ਕਰਕੇ ਉਹ ਇਹ ਪਾਰਟੀ ਜਿਹੜੀ ਹੈ ਜੀ ਉਹ ਛੱਡ ਕੇ ਜਾ ਰਹੇ ਨੇ। ਤੇ ਇਹ ਵੀ ਕਿਹਾ ਜਾ ਰਿਹਾ ਕਿ ਮਨਜਿੰਦਰ ਸਿੰਘ ਸਰਸਾ ਵਾਲਾ ਧਮਾਕਾ ਵੀ ਜਿਹੜਾ ਉਹ ਕਿਸੇ ਟਾਈਮ ਵੀ ਦਿੱਲੀ ਦੇ ਵਿੱਚ ਹੋ ਸਕਦਾ ਹੈ, ਜਿਹਦੇ ਨਾਲ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਉੱਥੇ ਡਾਵਾਡੋਲ ਸਥਿਤੀ ਦੇ ਵਿੱਚ ਪਹੁੰਚ ਸਕਦਾ। ਜਿਹੜਾ ਇਹ ਕਹਿੰਦਾ ਕਿ 4 ਸੀਟਾਂ ਤੇ ਉਹਨੇ ਚੋਣ ਲੜਨੀ ਹੈ, 2 ਤੇ ਕਹਿੰਦੇ ਤੱਕੜੀ ਤੇ 2 ਤੇ ਕਮਲ ਦੇ ਉੱਤੇ। ਸੋ ਨੈਸ਼ਨਲ ਮਾਰਜੀ ਦਾ ਬਣ ਰਿਹਾ ਜੀ, ਪਰ ਬਹੁਤੀ ਵਾਰੀ ਇਹ ਨਹੀਂ ਪਤਾ ਲੱਗਦਾ ਉਹਦਾ ਚੋਣ ਨਿਸ਼ਾਨ ਕੀ ਹੈ। ਪੰਜਾਬ ਦੇ ਵਿੱਚ ਤੱਕੜੀ ਤੇ ਲੜੀ ਜਾਂਦਾ ਤੇ ਦਿੱਲੀ ਦੇ ਵਿੱਚ ਕਮਲ ਦੇ ਫੁੱਲ ਤੇ ਲੜ ਗਿਆ ਪਿਛਲੀ ਵਾਰੀ, ਹਰਿਆਣੇ ਦੇ ਵਿੱਚ ਐਨਕਾਂ ਤੇ ਲੜ ਗਿਆ। ਜੀ ਜੀ ਬਿਲਕੁਲ। ਜਿਸ ਤਰ੍ਹਾਂ ਤੁਸੀਂ ਮਨਜਿੰਦਰ ਦੀ ਗੱਲ ਕੀਤੀ ਆ, ਉਹ ਤੇ ਉਸ ਦੀ ਵਾਈਫ ਤੇ ਪਹਿਲਾਂ ਹੀ ਬੀਜੇਪੀ ਦੇ ਵਿੱਚ ਹੈ ਜੀ। ਤੇ ਅੱਗੇ ਆਪਾਂ ਗੱਲਬਾਤ ਕਰ ਲਈਏ ਜੀ ਭਾਈ ਗੁਰਬਖਸ਼ ਸਿੰਘ ਖਾਲਸਾ ਹੋਰਾਂ ਦਾ, ਜੋ ਮਰਨ ਵਰਤੇ ਬੈਠੇ ਹੋਏ ਨੇ, ਉਹਨਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਇਹ ਆਖਿਆ ਜਾ ਰਿਹਾ ਜੀ ਕਿ ਗੁਰਬਖਸ਼ ਸਿੰਘ ਹੋਰਾਂ ਦੀ ਜਾਨ ਨੂੰ ਖਤਰਾ ਹੈ, ਕਿਹਦੇ ਤੋਂ ਇਹ ਨਹੀਂ ਪਤਾ ਲੱਗਿਆ ਜੀ। ਜਿਹੜੀ ਉਹਨਾਂ ਦੀ ਸੁਰੱਖਿਆ ਹੈ ਉਹ ਕਾਫੀ ਵਧਾ ਦਿੱਤੀ ਗਈ ਹੈ। ਗੁਰਬਖਸ਼ ਸਿੰਘ ਹੋਰਾਂ ਨੇ ਕਿਹਾ ਕਿ ਉਹਨਾਂ ਨੇ ਕੋਈ ਸਿਕਿਉਰਿਟੀ ਜਿਹੜੀ ਆ ਉਹ ਨਹੀਂ ਮੰਗੀ। ਖੁਫੀਆ ਏਜੰਸੀਜ਼ ਨੇ ਜੀ ਜਿਹੜੀਆਂ ਕਹਿੰਦੀਆਂ ਨੇ ਕਿ ਉਹਨਾਂ ਦੀ ਜਾਨ ਨੂੰ ਜਿਹੜਾ ਜੀ ਉਹ ਖਤਰਾ ਹੋ ਸਕਦਾ ਹੈ। ਉਹਨਾਂ ਦੇ ਜਿੱਥੇ ਉਹ ਭੁੱਖ ਹੜਤਾਲ ਤੇ ਬੈਠੇ ਨੇ ਮਨਵਰਤ ਦੇ ਉੱਤੇ, ਉੱਥੇ CCTV ਜਿਹੜੇ ਕੈਮਰੇ ਨੇ ਉਹ ਲਗਾਏ ਗਏ ਨੇ। ਜਿਹੜੀ ਹੈ ਜੀ 23ਵੇਂ ਦਿਨ ਦੇ ਵਿੱਚ ਦਾਖਲ ਜਿਹੜੀ ਉਹ ਹੋ ਗਈ ਆ ਉਹਨਾਂ ਦੀ ਜਿਹੜੀ ਇਹ ਮਨਵਰਤ ਹੈ, ਜਿਹੜੀ ਭੁੱਖ ਹੜਤਾਲ ਹੈ। ਜਿਹੜੇ ਉਸ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਇਹ ਭੁੱਖ ਹੜਤਾਲ ਦੇ ਉੱਤੇ ਬੈਠੇ ਹੋਏ ਨੇ। ਅਜੇ ਤੱਕ ਜਿਹੜਾ ਜਥੇਦਾਰ ਨੇ ਜੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਇਹ ਗੱਲ ਕਹੀ ਹੈ, ਬੜਾ ਈਜ਼ੀ ਜਿਹਾ ਬਿਆਨ ਉਹਨਾਂ ਨੇ ਦਿੱਤਾ ਇਸ ਮਾਮਲੇ ਦੇ ਉੱਤੇ। ਕਹਿੰਦੇ ਮੈਂ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਕਿਹਾ 2-4 ਵਾਰੀ, ਤੇ ਮੈਂ ਦੁਬਾਰਾ ਫੇਰ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਕਰੂੰਗਾ। ਭਾਵ ਕਿ 23 ਦਿਨ ਉਹਨਾਂ ਨੂੰ ਹੋ ਗਏ ਮਨਵਤ ਦੇ ਵਿੱਚ ਬੈਠਿਆਂ। ਜਥੇਦਾਰ ਸਾਹਿਬ ਨੂੰ ਐਨੀਮੇਸ਼ਨ ਫਿਲਮਾਂ ਦੀ ਜ਼ਿਆਦਾ ਫਿਕਰ ਹੈ ਜੀ। ਕਿਸੇ ਬੰਦੇ ਦੀ ਜੇ ਜਾਨ ਚਲੀ ਜਾਵੇ ਸ਼ਾਇਦ ਉਹਦਾ ਬਹੁਤਾ ਫਿਕਰ ਨਹੀਂ ਗਾ। ਇਸ ਮਾਮਲੇ ਦੇ ਉੱਤੇ ਜਵਾਬਦੇਹੀ ਜਿਹੜੀ ਆ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਭ ਤੋਂ ਵੱਧ ਹੋਣੀ ਚਾਹੀਦੀ ਹੈ, ਕਿਉਂਕਿ ਪਿਛਲੀ ਵਾਰੀ ਜਿਹੜਾ ਸੀਗਾ ਜੀ ਉਹ ਸਾਰਾ ਤਾਰਪੀਡੋ ਇਹਨਾਂ ਨੇ ਕੀਤਾ ਸੀਗਾ। ਜਿਹੜੀ ਜਦੋਂ ਮਨਵਤ ਤੇ ਬੈਠੇ ਸਨ ਤੇ 2-4 ਦਿਨ ਉਦੋਂ ਹੋਰ ਲੰਘਦੇ, ਜਿਹੋ ਜਿਹਾ ਪ੍ਰੈਸ਼ਰ ਬਣ ਗਿਆ ਸੀਗਾ ਜੀ, ਉਦੋਂ ਇਹ ਰਿਹਾਈ ਜਿਹੜੀ ਸੀ ਉਹ ਈਜ਼ੀ ਹੋ ਸਕਦੀ ਸੀਗੀ। ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ ਉਸ ਦੇ ਵਿੱਚ। ਤੁਸੀਂ ਜਥੇਦਾਰਾਂ ਦਾ ਕਿਹਾ ਉਹਨਾਂ ਨੂੰ ਮੂਵੀਆਂ ਦੀ ਪਈ ਹੋਈ ਆ, ਪਰ ਸਾਡੀ ਰਾਜ ਸਰਕਾਰ ਨੂੰ ਕਬੱਡੀਆਂ ਦੀ ਪਈ ਹੋਈ ਆ। ਆਮ ਲੋਕਾਂ ਵੱਲ ਤਾਂ ਕਿਸੇ ਦਾ ਬਹੁਤਾ ਨਹੀਂ ਖਿਆਲ ਹੈਗਾ। ਅੱਗੇ ਗੱਲ ਕਰੀਏ ਜੀ, ਜਿਵੇਂ ਡੇਰਾ ਸਿਰਸਾ ਵਾਲੇ ਨੇ ਫਿਰ ਬਿਮਾਰੀ ਦਾ ਬਹਾਨਾ ਲਾਤਾ ਅਦਾਲਤ ਨੂੰ। ਜਿਹੜਾ ਸਰਸੇ ਵਾਲਾ ਜੀ ਉਹਨੇ ਅਦਾਲਤ ਨੂੰ ਗੁੰਮਰਾਹ ਜਿਹੜਾ ਜੀ ਉਹ ਕੀਤਾ। ਪੂਰਾ ਸੱਚ ਅਖਬਾਰ ਦੇ ਜਿਹੜਾ ਬਾਨੀ ਸੀਗਾ ਜੀ ਰਾਮ ਚੰਦਰ ਛਤਰਪਤੀ, ਉਹਦਾ ਮੁੰਡਾ ਹੈ ਜੀ ਅੰਸ਼ੁਲ ਛਤਰਪਤੀ।
ਉਹਨੇ ਜਿਹੜਾ ਜੀ ਦੋਸ਼ ਲਾਇਆ ਕਿ ਸਰਸਰਵਾਹ ਜਿਹੜਾ ਜੀ ਉਹ ਵਾਰ-ਵਾਰ ਅਦਾਲਤ ਦੇ ਵਿੱਚ ਪੇਸ਼ ਨਾ ਹੋ ਕੇ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝ ਰਿਹਾ, ਅਦਾਲਤ ਦਾ ਸਮਾਂ ਜਿਹੜਾ ਜੀ ਉਹ ਖਰਾਬ ਕਰ ਰਿਹਾ। ਉਹਨੇ ਕਿਹਾ ਕਿ ਇਸ ਸੰਬੰਧ ਦੇ ਵਿੱਚ ਜਿਹੜੇ ਦਸਤਾਵੇਜ਼ ਨੇ ਉਹ ਅਦਾਲਤ ਦੇ ਵਿੱਚ ਉਹਨੇ ਤਿਆਰ ਕਰ ਲਏ ਨੇ ਤੇ ਅਦਾਲਤ ਦੇ ਵਿੱਚ ਪੇਸ਼ ਕਰਨ ਜਿਹੜਾ ਜੀ ਉਹ ਜਾ ਰਿਹਾ ਤਾਂ ਕਿ ਇਹਦੀ ਜਿਹੜੀ ਐਂਟੀਸਪੇਟਰੀ ਹੈ, ਜਿਹੜੀ ਰਾਉ ਜ਼ਮਾਨਤ ਲਈ ਹੋਈ ਹੈ, ਉਹਨੂੰ ਰੱਦ ਜਿਹੜਾ ਜੀ ਉਹ ਕੀਤਾ ਜਾਵੇ। ਅੰਸ਼ੁਲ ਛਤਰਪਤੀ ਨੇ ਇਹ ਗੱਲ ਕਹੀ ਹੈ ਕਿ ਜਦੋਂ ਇਹ ਜਿਹੜਾ ਡੇਰੇਵਾਲਾ ਜੀ ਉਹ ਬਾਰ-ਬਾਰ ਪੇਸ਼ੀਆਂ ਦੇ ਉੱਤੇ ਇਹ ਕਹਿੰਦਾ ਜੀ ਕਿ ਮੈਂ ਬਿਮਾਰ, ਮੇਰੀ ਸਿਹਤ ਜਿਹੜੀ ਹੈ ਖਰਾਬ ਹੈ, ਜਦੋਂ ਕਿ ਉਹ ਕਹਿੰਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਰਾਜਸਥਾਨ ਦੇ ਅਲਵਰ ਦੇ ਪਿੰਡ ਮਾਨਗੜ੍ਹ ਦੇ ਵਿੱਚ ਉਹ ਸ਼ੂਟਿੰਗ ਕਰੀ ਜਾਂਦਾ ਫਿਲਮ ਦੀ। ਅੰਸ਼ੁਲ ਨੇ ਵੀ ਦੋਸ਼ ਲਾਇਆ ਕਿ ਡੇਰਾ ਮੁਖੀ ਜਿਹੜਾ ਜ਼ਮਾਨਤ ਦੀ ਜਿਹੜੀ ਉਹਨੂੰ ਮਿਲੀ ਹੋਈ ਆ ਉਹਦੀ ਦੁਰਵਰਤੋਂ ਜਿਹੜੀ ਹੈ ਜੀ ਉਹ ਕਰ ਰਿਹਾ। ਉਹਨੇ ਕਿਹਾ ਕਿ ਸਾਰਾ ਕੁਝ ਲਿਜਾ ਕੇ ਜਿਹੜਾ ਜੀ ਪਲੰਦਾ ਜਿਹੜੀਆਂ ਫੋਟੋਆਂ ਜਿਹਦੇ ਵਿੱਚ ਜਿਹੜੀ ਸ਼ੂਟਿੰਗ ਹੋ ਰਹੀਆਂ ਉਹਦੀਆਂ ਸ਼ਾਮਲ ਨੇ ਤੇ ਜਿਹੜਾ ਮੈਡੀਕਲ ਸਰਟੀਫਿਕੇਟ ਲਾਇਆ ਜੀ ਉਹ ਜਿਹੜਾ ਦਊਗਾ ਜਾ ਕੇ ਅਦਾਲਤ ਨੂੰ ਕਿ ਆਹ ਮੈਡੀਕਲ ਸਰਟੀਫਿਕੇਟ ਹੈ, ਇਸ ਡੇਟ ਦੇ ਉੱਤੇ ਇੱਥੇ ਜਿਹੜਾ ਜੀ ਉਹ ਆਪਣੀ ਫਿਲਮ ਦੀ ਜਿਹੜੀ ਹੈ ਜੀ ਉਹ ਸ਼ੂਟਿੰਗ ਕਰੀ ਜਾਂਦਾ। ਛਤਰਪਤੀ ਨੇ ਕਿਹਾ ਕਿ ਡੇਰਾ ਮੁਖੀ ਜਿਹੜਾ ਆਪਣੀ ਜਾਨ ਨੂੰ ਖਤਰਾ ਦੱਸ ਕੇ Z+ ਸੁਰੱਖਿਆ ਜਿਹੜੀ ਹੈ ਜੀ ਉਹਨੇ ਲਈ ਹੋਈ ਹੈ ਔਰ ਆਪਣੀਆਂ ਪੇਸ਼ੀਆਂ ਜਿਹੜੀਆਂ ਉਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕਰ ਰਿਹਾ, ਜਦੋਂ ਕਿ ਜਿਹੜਾ ਸਫਾਈ ਅਭਿਆਨ ਕਹਿੰਦਾ ਸੀਗਾ ਪਿਛਲੇ ਦਿਨੀ ਉਹਦੀ ਜਾਨ ਨੂੰ ਕੋਈ ਖਤਰਾ ਨਹੀਂ ਦੱਸਿਆ ਔਰ ਸ਼ਰੇਆਮ ਜਨਤਕ ਥਾਵਾਂ ਦੇ ਉੱਤੇ ਲੋਕਾਂ ਨੂੰ ਉਹ ਸੰਬੋਧਨ ਕਰੀ ਜਾਂਦਾ, ਉਦੋਂ ਉਹਦੀ ਜਾਨ ਨੂੰ ਖਤਰਾ ਕਿਉਂ ਨਹੀਂ ਹੈਗਾ ਜੀ। ਅੰਸ਼ੁਲ ਛਤਰਪਤੀ ਨੇ ਇਹ ਕਿਹਾ ਕਿ ਸਾਰਾ ਉਹ ਕਾਗਜ਼ ਪੱਤਰ ਜਿਹੜੇ ਆ ਜੀ ਉਹ ਅਦਾਲਤ ਦੇ ਵਿੱਚ ਲਾਉਣ ਜਾ ਰਿਹਾ ਜੀ ਔਰ ਅਦਾਲਤ ਨੂੰ ਦੱਸੂਗਾ ਕਿ ਅਸਲ ਕਹਾਣੀ ਜਿਹੜੀ ਆ ਆਈ ਥਿੰਕ ਅੰਸ਼ੁਲ ਛਤਰਪਤੀ ਨੇ ਸਹੀ ਟਾਈਮ ਦੇ ਉੱਤੇ ਜਿਹੜਾ ਜੀ ਇਹ ਨਿਸ਼ਾਨਾ ਲਾਉਣ ਦੀ ਸੋਚੀ ਹੈ, ਕਿਉਂਕਿ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਜੀ ਉਹ ਪਹਿਲਾਂ ਹੀ ਉਹਦੇ ਉੱਤੇ ਸ਼ਿਕੰਜਾ ਜਿਹੜਾ ਉਹ ਕੱਸ ਰਹੀ ਹੈ ਜੀ। ਤੇ ਜੀ ਅੱਗੇ ਗੱਲ ਕਰੀਏ, ਜਿਵੇਂ ਕਾਂਗਰਸ ਦੇ ਕਿਸਾਨ ਯੂਨੀਅਨ ਦੇ ਜਿਹੜੇ ਕਿਸਾਨ ਆ ਉਹਨਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੱਗੇ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ। ਇਹ ਐਕਚੁਅਲੀ ਨਾ ਜੀ ਜਿਹੜਾ ਤਕਰੀਬਨ 3100 ਕਰੋੜ ਰੁਪਈਆ ਜਿਹੜਾ ਜੀ ਉਹ ਸੈਂਟਰ ਕੋਲੇ ਫਸ ਗਿਆ ਇੱਕ ਕਿਸਮ ਦੇ ਨਾਲ, ਜਿਹੜਾ ਕਿਸਾਨਾਂ ਦਾ ਨਹੀਂ ਦਿੱਤਾ ਜਾ ਰਿਹਾ ਝੋਨੇ ਦੇ ਫਸਲ ਹੈ ਜੀ ਉਹਦੇ ਲਈ। ਇਹ ਪੰਜਾਬ ਤੇ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ, ਪੰਜਾਬ ਤੇ ਸੈਂਟਰ ਦੇ ਵਿਚਾਲੇ ਜਿਹੜੇ ਸਬੰਧ ਖਰਾਬ ਹੋਏ ਨੇ ਉਹਦੇ ਵਿੱਚ ਕਿਸਾਨ ਜਿਹੜੇ ਨੇ ਉਹ ਭੁਗਤ ਰਹੇ ਨੇ। ਇਸ ਮਾਮਲੇ ਨੂੰ ਜਿਹੜਾ ਜੀ ਲੈ ਕੇ ਇੰਦਰਜੀਤ ਸਿੰਘ ਜੀਰਾ ਉਹਨਾਂ ਨੇ ਪਿਛਲੇ ਦਿਨੀ ਐਲਾਨ ਕੀਤਾ ਸੀਗਾ ਔਰ ਉਹਨਾਂ ਨੇ ਅੱਜ ਤੱਕ ਦਾ ਸਮਾਂ ਜਿਹੜਾ ਦਿੱਤਾ ਸੀਗਾ ਕਿ ਇਹ ਪੈਸੇ ਜਿਹੜੇ ਨੇ ਕਿਸਾਨਾਂ ਨੂੰ ਦੇ ਦੇਣ, ਨਹੀਂ ਤਾਂ ਉਹ ਮਰਨ ਵਰਤ ਜਿਹੜੀ ਆ ਜੀ ਉਹ ਸ਼ੁਰੂ ਕਰਨਗੇ ਮੁੱਖ ਮੰਤਰੀ ਦੇ ਰਿਹਾਇਸ਼ ਦੇ ਮੂਹਰੇ। ਸਮਾਂ ਲੰਘ ਗਿਆ ਜੀ, ਅਜੇ ਵੀ ਸੈਂਟਰ ਦੀ ਸਰਕਾਰ ਤੋਂ ਇਹ ਪੈਸਾ ਜਿਹੜਾ ਨਹੀਂ ਆਇਆ। ਆੜਤੀਏ ਜਿਹੜੇ ਨੇ ਉਹ ਵੱਖਰੇ ਔਖੇ ਨੇ, ਜ਼ਿਮੀਦਾਰ ਸਭ ਤੋਂ ਜ਼ਿਆਦਾ ਜਿਹੜਾ ਜੀ ਉਹ ਔਖਾ। ਇੱਕ ਤਾਂ ਜੀ ਜਿਹੜਾ ਜਿਹੜੀ ਉਹਨੇ ਖਾਦ ਲੈਣੀ ਆ ਅੱਗੋਂ, ਉਹ ਵੀ ਵਿਚਾਰੇ ਨੇ ਦੇਖੋ ਫਸਲ ਦੇ ਪੈਸੇ ਆਉਂਦੇ ਨੇ ਤੇ ਉੱਥੋਂ ਲੈਣੀ ਹੁੰਦੀ ਹੈ, ਫਸਲ ਦੇ ਪੈਸੇ ਜਿਹੜੇ ਆਏ ਨਹੀਂ, ਹੁਣ ਉਹ ਖਾਦ ਲੈਣ ਦੇ ਵਾਸਤੇ ਕੀ ਕਰ ਰਿਹਾ ਜੀ, ਜਿਹੜੇ ਆਪਣੇ ਨਵੇਂ ਲਏ ਟਰੈਕਟਰ ਨੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਵੇਚੀ ਜਾ ਰਿਹਾ। ਮੰਡੀਆਂ ਤੁੰਨੀਆਂ ਜੀ ਟਰੈਕਟਰਾਂ ਵਾਲੀਆਂ ਜਿਹੜੀਆਂ ਲੱਗਦੀਆਂ ਨੇ, ਵੱਡੀ ਮੰਡੀ ਮੋਗੇ ਦੇ ਵਿੱਚ ਲੱਗਦੀ ਹੈ ਜਾਂ ਬਾਕੀ ਥਾਵਾਂ ਤੇ ਲੱਗਦੀ ਹੈ, ਉੱਥੇ ਟਰੈਕਟਰ ਜਿਹੜੇ ਨੇ ਉਹ ਖੜਾਉਣ ਦੇ ਵਾਸਤੇ ਜਗ੍ਹਾ ਹੈ ਨਹੀਂ ਜੀ। ਜ਼ਿਮੀਦਾਰ ਦਾ ਹਾਲਾਤ ਜਿਹੜੇ ਉਹ ਇਹ ਬਣ ਗਏ ਜਾਂ ਜਿਹੜੇ ਨੇ ਉਹ ਬਣਾ ਦਿੱਤੇ ਗਏ ਨੇ, ਤਾਂ ਹੀ ਉਹ ਤਾਂ ਵਿਚਾਰਾ ਖੁਦਕੁਸ਼ੀਆਂ ਵੱਲ ਨੂੰ ਜਿਹੜਾ ਜੀ ਜਾ ਰਿਹਾ। ਪਰ ਹੁਣ ਜਿਹੜਾ ਜੀ ਇੰਦਰਜੀਤ ਸਿੰਘ ਜੀਰਾ ਉਹਨਾਂ ਨੇ ਕਿਹਾ ਕਿ ਉਹ ਮਰਨ ਵਰਤ ਰੱਖਣਗੇ। ਦਫਾ 144 ਲੱਗੀ ਹੋਈ ਹੈ ਜੀ ਚੰਡੀਗੜ੍ਹ ਦੇ ਵਿੱਚ, ਦੇਖਦੇ ਹਾਂ ਉਹਨਾਂ ਨੂੰ ਉੱਥੇ ਕੋਈ ਬਹਿਣ ਦਿੰਦਾ ਜਾਂ ਨਹੀਂ। ਜੀ ਬਿਲਕੁਲ, ਇਹ ਵੀ ਤੁਹਾਡੀ ਗੱਲ ਸਹੀ ਆ ਵੀ ਬਹਿਣ ਦੇਣਾ ਜਾਂ ਨਹੀਂ ਦੇਣਾ। ਅਤੇ ਮੇਰੀ ਜੀ ਇੱਕ ਗੱਲ ਹੋਰ ਰਹਿ ਗਈ, ਜਿਸ ਤਰ੍ਹਾਂ ਆਪਾਂ ਹੁਣ ਮੁੱਖ ਮੰਤਰੀ ਦੀ ਗੱਲ ਕੀਤੀ ਆ, ਕਬੱਡੀਆਂ ਦੇ ਨਾਲ ਹੀ ਆ, ਜਿਵੇਂ ਕਾਂਗਰਸੀ ਕੌਂਸਲਰ ਆ ਉਹਨਾਂ ਨੇ ਉਹ ਟੁੱਟੀ ਸੜਕ ਦੇ ਉੱਤੇ ਕਬੱਡੀ ਖੇਡੀ ਆ ਜੀ। ਉਹਨਾਂ ਨੇ ਜਲੰਧਰ ਦੇ ਵਿੱਚ ਜੀ ਇਹ ਪੰਜਾਬ ਸਰਕਾਰ ਦੇ ਵੱਲੋਂ ਜ਼ੋਰ ਸ਼ੋਰ ਦੇ ਨਾਲ ਜਿਹੜਾ ਜੀ ਇਹ 5ਵਾਂ ਵਿਸ਼ਵ ਕਬੱਡੀ ਕੱਪ ਜਿਹੜਾ ਕਰਾਇਆ ਜਾ ਰਿਹਾ, ਇਹਦੇ ਮੁਕਾਬਲੇ ਦੇ ਉੱਤੇ ਕਾਂਗਰਸੀ ਕੌਂਸਲਰ ਜਿਹੜੇ ਨੇ ਜੀ ਉਹਨਾਂ ਨੇ ਸ਼ਹਿਰ ਦੀ ਸਭ ਤੋਂ ਵੱਧ ਜਿਹੜੀ ਟੁੱਟੀ ਹੋਈ ਸੜਕ ਹੈ ਉਹਦੇ ਉੱਤੇ ਕਬੱਡੀ ਖੇਡ ਕੇ ਸਰਕਾਰ ਦੇ ਵਿਕਾਸ ਦਾ ਜਿਹੜਾ ਜੀ ਉਹ ਮਜ਼ਾਕ ਉਡਾਇਆ ਜੀ। ਕਾਂਗਰਸੀਆਂ ਦੇ ਵੱਲੋਂ 2 ਕਬੱਡੀ ਟੀਮਾਂ ਬਣਾਈਆਂ ਗਈਆਂ, ਜਿਹਦੇ ਵਿੱਚ ਇੱਕ ਦਾ ਨਾਂ ਜਗਦੀਸ਼ ਭੋਲਾ 11 ਤੇ ਦੂਜੀ ਦਾ ਨਾਂ ਕਾਜ਼ੀ ਮੰਡੀ ਛੋਟਾ ਅਫਗਾਨਿਸਤਾਨ ਜਿਹੜਾ 11 ਰੱਖਿਆ ਗਿਆ ਜੀ। ਜ਼ਿਲ੍ਹਾ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਇਹਦੇ ਵਿੱਚ ਜਿਹੜੇ ਜੀ ਉਹ ਸ਼ਾਮਲ ਹੋਏ। ਜਿਹੜਾ ਕਾਂਗਰਸੀ ਕੌਂਸਲਰ ਨੇ ਜੀ ਬੱਸ ਅੱਡੇ ਦੇ ਨੇੜੇ ਜਿਹੜੀ ਟੁੱਟੀ ਹੋਈ ਸੜਕ ਹੈ ਕਬੱਡੀ ਖੇਡ ਕੇ ਸਰਕਾਰ ਨੂੰ ਯਾਦ ਕਰਾਇਆ ਕਿ ਕਬੱਡੀ ਮੈਚਾਂ ਦੇ ਉੱਤੇ ਤੁਸੀਂ ਕਰੋੜਾਂ ਰੁਪਏ ਲਟਾ ਰਹੇ ਹੋ, ਜਦੋਂ ਕਿ ਇਹ ਸੜਕ ਦੀ ਹਾਲਤ ਇਹ ਹੈ ਕਿ ਦੇਰ ਤੋਂ ਇਹਦੇ ਵੱਲ ਕਿਸੇ ਨੇ ਜਿਹੜਾ ਜੀ ਉਹ ਵੇਖਿਆ ਹੀ ਨਹੀਂ। ਜਿਹੜੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਇਹਨਾਂ ਨੇ ਕੀਤੀ, ਜਿਹੜੀਆਂ ਤਖਤੀਆਂ ਫੜੀਆਂ ਹੋਈਆਂ ਸੀਗੀਆਂ ਜੀ ਉਹਦੇ ਉੱਤੇ ਜਗਦੀਸ਼ ਭੋਲਾ, ਫਿਲਮ ਅਭਿਨੇਤਰੀ ਸੋਨਾਕਸ਼ੀ ਸਿਨਹਾ, ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਾਰੇ ਤਿੱਖੀਆਂ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਹੋਈਆਂ ਸੀਗੀਆਂ ਜੀ। ਸੋ
ਇਹ ਉਹਨਾਂ ਦਾ ਜਿਹੜਾ ਸੀਗਾ ਜੀ ਸੰਕੇਤਕ ਇੱਕ ਕਬੱਡੀ ਮੈਚ ਸੀਗਾ, ਜਿਹਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਜਿਹੜਾ ਜੀ ਉਹ ਦੱਸਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਕਿ ਲੋਕ ਜਿਹੜੇ ਉਹ ਕੀ ਸੋਚ ਰਹੇ ਨੇ ਉਹਨਾਂ ਦੇ ਕਬੱਡੀ ਦੇ ਕੱਪ ਦੇ ਬਾਰੇ। ਨੋ ਡਾਊਟ ਕਿ ਜਿਹੜਾ ਲੇਜ਼ਰ ਸ਼ੋਅ ਆ ਜੀ ਉਹ ਦੂਰੋਂ ਬਹੁਤ ਚਮਕ ਜਿਹੜੀ ਮਾਰਦਾ, ਪਰ ਠੀਕ ਉਸ ਤਰੀਕੇ ਦੇ ਨਾਲ ਕਿ ਜਿਵੇਂ ਕਿਸੇ ਦੇ ਪਿੰਡੇ ਦੇ ਉੱਤੇ ਤਾਂ ਜ਼ਖਮ ਹੋਏ ਆ ਤੇ ਉਹ ਉੱਤੋਂ ਦੀ ਸ਼ਰਟ ਪਾ ਕੇ ਫਿਰਦਾ ਵੀ ਮੇਰੇ ਜ਼ਖਮ ਹੈ ਹੀ ਨਹੀਂਗੇ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਵੀ ਜੇ ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲੇ ਹੋਏ ਆ, ਬਹੁਤ ਸਾਰੇ ਲੋਕ ਆ ਜਿਹੜੇ ਉਸ ਦੇ ਵਿੱਚ ਮਾਰੇ ਗਏ, ਤੇ ਪੰਜਾਬ ਦੇ ਕੁਝ ਕੁ ਫੌਜੀ ਜਿਹੜੇ ਉਹ ਵੀ ਸ਼ਹੀਦ ਹੋ ਗਏ ਉਸ ਵਿੱਚ। ਜੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਤਾਂ ਜਾ ਕੇ ਇਹ ਕਹਿਤਾ ਜੀ ਉੱਥੇ ਕਿ ਇਹਦੇ ਪਿੱਛੇ ਪਾਕਿਸਤਾਨ ਦਾ ਜਿਹੜਾ ਹੱਥ ਹੈ, ਜਿਹੜੇ ਉਹਨਾਂ ਤੋਂ ਹਥਿਆਰ ਫੜੇ ਗਏ ਨੇ ਉਹ ਪਾਕਿਸਤਾਨ ਦੇ ਬਣੇ ਹੋਏ ਹਥਿਆਰ ਨੇ। ਉਹਨਾਂ ਕੋਲੇ ਕੁਝ ਸਮਾਨ ਜਿਹੜਾ ਸੀਗਾ ਜੀ ਉਹ ਵੀ ਪਾਕਿਸਤਾਨ ਦਾ ਬਣਿਆ ਹੋਇਆ ਸੀਗਾ। ਕੋਈ ਹੋਵੇ ਜੀ ਜਿਹੜੇ ਅਸਲ ਦੇ ਵਿੱਚ ਟੱਬਰ ਵਿਚਾਰੇ ਰੁਲ ਜਾਂਦੇ ਨੇ ਨਾ, ਅੱਜ ਤਾਂ ਉਹਨਾਂ ਦੀਆਂ ਖਬਰਾਂ ਲੱਗ ਰਹੀਆਂ ਨੇ, ਮੁੜ ਕੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਸਭ ਨੂੰ ਪਤਾ ਕਿ ਉਹਨਾਂ ਨੂੰ ਰਾਸ਼ਨ ਕਾਰਡ ਬਣਾਉਣ ਦੇ ਵਾਸਤੇ ਵੀ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਜਿਹੜਾ ਉਹ ਲੱਗਣਾ ਪੈਂਦਾ। ਰਾਮਪੁਰਾ ਫੂਲ ਨੇੜੇ ਦੇ ਪਿੰਡ ਸੂਚ ਦਾ ਫੌਜੀ ਨੌਜਵਾਨ ਸੀਗਾ ਜੀ ਸੁਖਵਿੰਦਰ ਸਿੰਘ, ਬਾਰਾਮੂਲਾ ਜ਼ਿਲ੍ਹੇ ਦੀ ਤਹਿਸੀਲ ਮੋੜਾ ਦੇ ਫੌਜੀ ਕੈਂਪ ਦੇ ਵਿੱਚ ਉਹ ਅੱਤਵਾਦੀਆਂ ਦੇ ਵੱਲੋਂ ਜਿਹੜਾ ਫੀਰਾਈਨ ਹਮਲਾ ਕੀਤਾ ਗਿਆ ਉਹਦੇ ਵਿੱਚ ਸ਼ਹੀਦ ਹੋਇਆ। ਔਰ ਇਹਦੇ ਵਿੱਚ ਪੰਜਾਬ ਦੇ 8 ਜਵਾਨ ਜਿਹੜੇ ਨੇ ਜੀ ਉਹ ਸ਼ਹੀਦ ਹੋਏ ਨੇ। ਔਰ ਇਹ 31 ਫੀਲਡ ਰੈਜੀਮੈਂਟ ਦੇ ਵਿੱਚ ਬਤੌਰ ਲਾਂਸ ਨਾਇਕ ਡਰਾਈਵਰ ਦੇ ਵਜੋਂ ਜਿਹੜਾ ਸੇਵਾ ਨਿਭਾ ਰਿਹਾ ਸੀਗਾ। ਔਰ ਇਹ ਬਾਕੀ ਜਿਹੜੇ ਨੇ ਜੀ ਇੱਕ ਬਟਾਲੇ ਦਾ ਸੀਗਾ, ਡੇਰਾ ਬਾਬਾ ਨਾਨਕ ਦੇ ਪਿੰਡ ਅਵਾਨ ਦਾ ਵਸਨੀਕ ਸੀਗਾ ਜੀ। ਔਰ ਇਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਇਹ ਦੋਨੋਂ ਜਿਹੜੇ ਸਨ ਜੀ ਇਹ ਕਮਾਊ ਪੁੱਤ ਸਨ ਜੀ, ਭਾਵ ਕਿ ਰੋਜ਼ੀ ਰੋਟੀ ਇਹਨਾਂ ਦੇ ਸਿਰ ਦੇ ਉੱਤੋਂ ਹੀ ਚੱਲਦੀ ਸੀਗੀ। ਕੱਲ ਨੂੰ ਜਿਹੜੀਆਂ ਸਰਕਾਰਾਂ ਨੇ ਉਹ ਜੋ ਮਰਜ਼ੀ ਕਹੀ ਜਾਣ, ਇੱਕ ਦੂਜੇ ਤੇ ਦੂਸ਼ਣ ਜਿਹੜੇ ਨੇ ਉਹ ਲਾਈ ਜਾਣ, ਪਰ ਜਦੋਂ ਏਦਾਂ ਕਿਸੇ ਦੀ ਜਾਨ ਜਿਹੜੀ ਹੈ ਨਾ ਜੀ ਉਹ ਚਲੇ ਜਾਂਦੀ ਹੈ ਤਾਂ ਉਹਦਾ ਪਰਿਵਾਰ ਜਿਹੜਾ ਜੀ ਉਹ ਭੁਗਤਦਾ ਹੈ। ਇਸੇ ਕਰਕੇ ਅੱਤਵਾਦ ਜਿਹੜਾ ਨਾ ਜੀ ਉਹ ਮਾੜਾ ਹੈ। ਅੱਤਵਾਦ ਇਹ ਨਹੀਂ ਦੇਖਦਾ ਕਿ ਇਹਦੇ ਵਿੱਚ ਮਰਨ ਵਾਲਾ ਕੌਣ ਹੈ, ਤੇ ਸਰਕਾਰਾਂ ਮੁੜ ਕੇ ਇਹ ਨਹੀਂ ਦੇਖਦੀਆਂ ਕਿ ਮਰਨ ਵਾਲਿਆਂ ਦੀ ਅੱਜ ਹਾਲਾਤ ਕੀ ਹੈ। ਬਿਲਕੁਲ ਜੀ, ਆਮ ਲੋਕਾਂ ਲਈ ਇਹ ਸਭ ਕੁਛ ਬਹੁਤ ਮਾੜਾ। ਤੇ ਅਖੀਰ ਦੇ ਵਿੱਚ ਆਜ਼ਨਾਮਾ ਕਿ ਹਮਲਾ ਹੋਏ ਤੋਂ ਦਿੱਤਾ ਬਿਆਨ ਮੋਦੀ, ਹਮਲਾ ਹੁੰਦਾ ਤਾਂ ਨਹੀਂ ਸਹਾਰਨਾ ਜੀ। ਹਮਲਾ ਹੋਏ ਤੋਂ ਦਿੱਤਾ ਬਿਆਨ ਮੋਦੀ, ਹਮਲਾ ਹੁੰਦਾ ਤਾਂ ਨਹੀਂ ਸਹਾਰਨਾ ਜੀ। ਹੁਣ ਤਾਂ ਭੱਠਾ ਕਾਤਲਾਂ ਦਾ ਅਸੀਂ ਗੱਲਾਂ ਦੇ ਜੀ ਕਰਨਾ ਲੇਖਾ ਨਾ ਲੇਟ ਜ਼ਿਆਦਤੀ ਦਾ, ਨਾਲੋਂ ਨਾਲ ਹੀ ਕਰਜ਼ ਉਤਾਰਨਾ ਜੀ। ਨਰਮੀ ਵਾਲੀ ਕਿਤਾਬ ਹੀ ਠੱਪ ਦੇਣੀ, ਅਸਾਂ ਬਦਲ ਦੇਣੀ ਸਾਰੀ ਧਾਰਨਾ ਜੀ। ਹੁੰਦਾ ਅਸਰ ਜੇ ਤਾਂ ਦਬਕੇ ਮਾਰਨੇ ਦਾ, ਬਿਨਾਂ ਲੜੇ ਤੋਂ ਕੰਮ ਇਹ ਹੋਵਣਾ ਸੀ। ਹੁੰਦਾ ਅਸਰ ਜੇ ਤਾਂ ਦਬਕੇ ਮਾਰਨੇ ਦਾ, ਬਿਨਾਂ ਲੜੇ ਤੋਂ ਕੰਮ ਇਹ ਹੋਵਣਾ ਸੀ। ਸਾਡੇ ਅੱਗੇ ਨਹੀਂ ਕਿਸੇ ਖੜੋਵਣਾ ਸੀ, ਰੋਜ਼ ਮਰਦਿਆਂ ਨੂੰ ਨਾ ਹੀ ਰੋਵਣਾ ਸੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸਲੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਸਾਨੂੰ ਦੱਸੇ ਨੇ ਕਿ ਉੱਥੇ ਕੀ ਹਾਲਾਤ ਚੱਲ ਰਹੇ ਨੇ ਜੀ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।